ਇਹ ਵੀ ਇੱਕ ਵਿਅੰਗ ਦੇ ਤੌਰ ਤੇ ਦੱਸਣ ਦੀ ਲਾਈਨ ਹੈ ਕਿ ਭਾਈ ਕਿਵੇਂ ਇਹਨਾਂ ਦਾ ਹਿੰਦੂਤਵਾ ਦਾ ਏਜੰਡਾ ਅਸਲ ਦੇ ਵਿੱਚ ਕਿਵੇਂ ਇਹਨਾਂ ਦੀਆਂ ਜੜ੍ਹਾਂ ਨੂੰ ਖੋਖਲਾ ਕਰ ਰਿਹਾ। ਔਰ ਗੱਲ ਬਿਲਕੁਲ 100% ਦਰੁਸਤ ਹੈ। ਹੁਣ ਜਦੋਂ ਇਹਨਾਂ ਨੇ ਇੱਕਦਮ, ਹੁਣ ਇੱਕ ਗੱਲ ਤਾਂ ਇਹਨਾਂ ਦੇ, ਹਾਲਾਂਕਿ ਇਹ ਠੀਕ ਹੈ ਸਿਆਸਤ ਬਾਰੇ ਅਸੀਂ ਬਾਰ-ਬਾਰ ਕਹਿੰਦੇ ਹਾਂ ਜੀ ਕਿ ਦੇਰ ਆਰ no permanent friends or foes in politics, only permanent are interests। ਇਹ ਠੀਕ ਹੈ ਗੱਲ, ਲੇਕਿਨ ਜਿਹੜਾ ਆਪਣੇ ਆਪ ਨੂੰ ਇੰਨਾ ਸਿਆਣਾ ਸਮਝਦਾ ਹੋਏ ਕਿ ਮੈਨੂੰ ਪਤਾ ਹੈ ਵੀ ਸਾਡੇ ਹਿੱਤ ਕਿਹਦੇ 'ਚ ਨੇ, ਔਰ ਉਹ ਅਲਟੀਮੇਟਲੀ ਉਸੇ 'ਚ ਹੀ ਫਸ ਜਾਏ ਉਸ ਜਾਲ ਦੇ ਵਿੱਚ, ਹਾਲ ਇਹਨਾਂ ਦਾ ਇਹੀ ਹੋਇਆ। ਹਾਲਾਂ ਨਹਿਰੂ ਦੇ ਜ਼ਮਾਨੇ ਤੋਂ ਜੇ ਅਸੀਂ ਇਹਨਾਂ ਦੀ ਫੋਰਨ ਪਾਲਿਸੀ ਦਾ ਐਨਾਲਿਸਿਸ ਕਰੀਏ ਲੇਟ 40s ਤੋਂ ਜਾਂ ਅਰਲੀ 50s ਤੱਕ, ਇੱਕ ਗੱਲ ਨੂੰ ਛੱਡ ਕੇ ਜਿਹੜਾ ਕਿ ਉਹਨਾਂ ਦੀ ਆਪਣੀ ਈਗੋ ਇੰਨੀ ਕੁ ਨਹਿਰੂ ਦੀ ਵੱਧ ਗਈ ਔਰ ਇੰਨੀ ਐਰੋਗੈਂਸ ਵੀ, ਔਰ ਇਸ ਗੱਲ ਦਾ ਕਿ ਵੀ ਮੈਂ ਇੰਨਾ ਕੁ ਵਾਈਜ਼ ਹਾਂ, ਔਰ ਇਸ ਗੱਲ ਦਾ ਭੁਲੇਖਾ ਕਿ ਸਾਡੀ ਫੌਜ ਬਹੁਤ ਬਹਾਦਰ ਹੈ, ਗੋਆ ਤੇ ਹੈਦਰਾਬਾਦ ਵਰਗੇ ਐਕਸ਼ਨ ਕਰਕੇ ਉਹ ਫਸ ਗਏ ਚੀਨ ਦੇ ਨਾਲ। ਅਦਰਵਾਈਜ਼ ਜੇ ਤੁਸੀਂ ਫੋਰਨ ਪਾਲਿਸੀ ਦੇ ਐਂਗਲ ਤੋਂ ਉਹਨਾਂ ਦੇ ਸ਼ੂਜ਼ 'ਚ ਪੈਰ ਰੱਖ ਕੇ ਦੇਖੋ ਤੇ 47 ਤੋਂ ਬਾਅਦ 33 ਕਰੋੜ ਦਾ ਮੁਲਕ, ਭੁੱਖ-ਨੰਗ ਸਿਖਰਾਂ ਦੀ, ਔਰ ਕਿੰਨੇ ਵੱਡੇ ਲੈਵਲ ਦੇ ਉੱਤੇ ਜਿਹੜੇ ਦੋਨੋਂ ਪਾਸੇ, ਹਾਲਾਂ ਪਾਕਿਸਤਾਨ ਨੇ ਵੀ ਉਹੀ ਪ੍ਰੋਬਲਮ ਫੇਸ ਕੀਤੀ। ਕਰੋੜ ਤੋਂ ਜ਼ਿਆਦਾ ਲੋਕ ਜਿਹੜੇ ਨੇ ਉਹ ਵੱਡੇ ਕੱਟੇ ਜਿਹੜੇ ਨੇ ਆਏ, ਉਹਨਾਂ ਨੂੰ ਕਿੱਥੇ ਕਿਵੇਂ ਕਰਨਾ ਸੈਟਲ, ਕੋਈ ਆਪਣਾ ਹੈ ਨਹੀਂ, ਫੂਡ ਡੈਫਿਸਿਟ, ਮੰਗਤਿਆਂ ਵਾਂਗ ਜਿਹੜਾ ਉਹ ਲੈ ਕੇ ਕਚਕੌਲ ਬਾਹਰ ਤੁਰਦੇ ਸੀ, ਔਰ ਕੋਈ ਜਿਹੜੇ ਬਾਰਡਰ ਉਸੇ ਤਰ੍ਹਾਂ ਦੇ ਅੰਗਰੇਜ਼ ਛੱਡ ਗਏ ਵੀ ਇਧਰ ਨਾਰਥ ਈਸਟ ਆਪਣੀ ਥਾਂ ਦੇ ਉੱਤੇ, ਵੈਸਟ ਦੇ ਵਿੱਚ ਆਪਣੀ ਥਾਂ, ਔਰ ਉਹ ਸਾਰਾ ਪ੍ਰੋਬਲਮੈਟਿਕ। ਔਰ ਇਸ ਸਾਰੇ ਦੇ ਵਿੱਚ ਕਿਉਂਕਿ ਪੋਸਟ ਸੈਕੰਡ ਵਰਲਡ ਵਾਰ ਇੱਕ ਨਵਾਂ ਵਰਲਡ ਆਰਡਰ ਬਣ ਰਿਹਾ ਸੀ, ਯੂਨਾਈਟਿਡ ਨੇਸ਼ਨਸ ਦਾ ਹੋਂਦ ਚਾਹਣਾ, ਫਿਰ ਇੱਕਦਮ ਕੋਰੀਅਨ ਵਾਰ, ਦੂਜੇ ਤੀਜੇ ਦੁਨੀਆ ਦੇ ਵਿੱਚ ਦੋ ਸੁਪਰ ਪਾਵਰ ਰਾਈਵਲਰੀ, ਸੋਵੀਅਤ ਯੂਨੀਅਨ, ਅਮਰੀਕਾ। ਹੁਣ ਭਾਰਤ ਦੇ ਜਿਹੜੇ ਹਾਕਮ ਨਹਿਰੂ ਵਰਗੇ ਸੀ, ਦਿਲ ਉਹਨਾਂ ਦਾ ਭਾਵੇਂ ਸੋਵੀਅਤ ਯੂਨੀਅਨ ਨਾਲ ਧੜਕਦਾ ਸੀ, ਪਰ ਸੋਵੀਅਤ ਯੂਨੀਅਨ ਤਾਂ ਜੇ ਆਪਣੀ ਐਕਸਪੈਰੀਮੈਂਟੇਸ਼ਨ ਕਰ ਰਿਹਾ ਸੀ, ਅਮਰੀਕਾ ਨੇ ਤਾਂ ਆਪਣੀ ਪਾਵਰ ਦਿਖਾਈ ਹੋਈ ਸੀ। ਸੋ ਕੁੱਲ ਮਿਲਾ ਕੇ ਉਹਨਾਂ ਦੀ ਨੌਨ ਅਲਾਈਨਮੈਂਟ ਦੀ ਲਾਈਨ, ਬੇਸ਼ੱਕ ਉਹ ਖੈਮੇ ਇੱਕ ਦੇ 'ਚ ਬਾਅਦ ਦੇ ਵਿੱਚ ਇੰਦਰਾ ਗਾਂਧੀ ਤੱਕ ਪਹੁੰਚਦੇ ਤਾਂ ਪੂਰੀ ਤਰ੍ਹਾਂ ਚਲੇ ਗਏ, ਪਰ ਹੀ ਪਲੇਡ ਸਮਾਰਟ ਜੇ ਅੰਗਰੇਜ਼ੀ 'ਚ ਇਹਨੂੰ ਕਹਿਣਾ ਹੋਏ, ਕਿ ਦੋਨੋਂ ਪਾਸੇ ਹੀ ਉਹਨੇ ਰੱਖਿਆ। ਉਹਨਾਂ ਦਾ ਸਾਰਾ ਇਨਫਰਾਸਟਰਕਚਰ, ਉਹਨਾਂ ਦੇ ਪਲਾਂਟ, ਸਟੀਲ ਮਿਲਸ, ਉਹਨਾਂ ਦਾ ਫੌਜੀ ਸਾਜ਼ੋ ਸਮਾਨ, ਦੂਜਾ ਉਹ ਕਿਉਂਕਿ ਸੋਵੀਅਤ ਯੂਨੀਅਨ ਦੇ ਉੱਤੇ ਡਿਪੈਂਡੈਂਟ ਹੋਏ, ਪਰ ਐਟ ਦਾ ਸੇਮ ਟਾਈਮ ਅਮਰੀਕਾ ਨੂੰ ਗੁੱਡ ਹਿਊਮਰ 'ਚ ਰੱਖਿਆ। ਔਰ ਨਹਿਰੂ ਨੂੰ ਜਾਂ ਉਸ ਪੀਰੀਅਡ ਦੇ ਜਿਹੜੇ ਉਹਨਾਂ ਦੇ ਇੱਥੇ ਐਂਬੈਸਡਰ ਜਾਂ ਦੂਜੇ ਨੇ, ਉਹਨਾਂ ਨੂੰ ਅਮਰੀਕਨ ਪ੍ਰੈਜ਼ੀਡੈਂਟ ਰਿਸਪੈਕਟ ਦੀ ਨਿਗਾਹ ਨਾਲ ਵੀ ਦੇਖਦੇ ਸੀ। ਔਰ ਇਹ ਵੀ ਸੀ ਕਿ ਭਾਈ ਕਿਉਂਕਿ ਅਮਰੀਕਾ ਨੇ ਵੀ ਕਿਤੇ ਨਾ ਕਿਤੇ ਜਦੋਂ ਇੰਡੀਆ ਦੀ ਇੰਡੀਪੈਂਡੈਂਸ ਕੈਂਪੇਨ ਚੱਲ ਰਹੀ ਸੀ, ਉਹਦੇ 'ਚ ਸਿੰਪੈਥੀ ਸੀ ਭਾਰਤ ਦੇ ਲਈ। ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਉਹਨਾਂ ਨੇ ਫਾਇਦਾ ਵੀ ਚੁੱਕਿਆ। ਔਰ ਇਹੀ ਕਾਰਨ ਸੀ ਕਿ ਜਦੋਂ ਸੋਵੀਅਤ ਯੂਨੀਅਨ ਦੇ ਬੇਸ਼ੱਕ ਇੰਡੀਆ ਕਰੀਬ ਸੀ, ਪਰ ਜਦੋਂ ਚੀਨ ਦੇ ਨਾਲ ਟਕਰਾਅ ਹੁੰਦਾ 1962 ਦੇ ਵਿੱਚ, ਰਸ਼ੀਆ ਨਿਊਟਰਲ ਹੋ ਜਾਂਦਾ। ਰਸ਼ੀਆ ਕਹਿੰਦਾ ਕਿ ਜੀ, ਹਾਲਾਂ ਉਸ ਤੋਂ ਪਹਿਲਾਂ ਮਿਗ ਜਹਾਜ਼ ਰਸ਼ੀਆ ਤੋਂ ਖਰੀਦੇ ਹੋਏ ਸੀ ਇੰਡੀਆ ਨੇ, ਪਰ ਰਸ਼ੀਆ ਕਹਿੰਦਾ ਜੀ ਭਾਰਤ ਸਾਡਾ ਦੋਸਤ ਹੈ, ਚੀਨ ਸਾਡਾ ਭਰਾ ਹੈ। ਹੁਣ ਵੀ ਅਸੀਂ ਤਾਂ ਦੂਜੇ, ਹੁਣ ਉਸ ਪੀਰੀਅਡ 'ਚ ਅਮਰੀਕਾ ਨੇ ਰਸ਼ ਕੀਤਾ ਮਦਦ ਦੇ ਲਈ, ਜਹਾਜ਼ ਵੀ, ਐਮਨੀਸ਼ਨ ਵੀ, ਦੂਜਾ ਵੀ। ਨਹਿਰੂ ਨੇ ਤਰਲੇ ਕੀਤੇ ਆਪਣੇ ਐਂਬੈਸਡਰ ਰਾਹੀਂ, ਹੁਣ ਤਾਂ ਡਾਕੂਮੈਂਟ ਡੀਕਲਾਸੀਫਾਈ ਹੋਏ ਨੇ। ਉਸ ਵੇਲੇ ਦੇ ਅਮਰੀਕਨ ਪ੍ਰੈਜ਼ੀਡੈਂਟ ਨੂੰ, ਸ਼ਾਇਦ ਕੈਨੇਡੀ ਸੀ ਉਸ ਵੇਲੇ, ਕਿ ਜੀ ਕਰੋ ਕੁਛ ਨਹੀਂ ਤਾਂ ਅਸੀਂ ਚੱਲੇ। ਹਾਲਾਂਕਿ ਕੋਈ ਚੀਨ ਦਾ ਮੁਕਾਬਲਾ ਨਹੀਂ ਕੀਤਾ ਇੰਡੀਆ ਨੇ, ਚੀਨ ਨੇ ਤਾਂ ਯੂਨੀਲੈਟਰਲ ਸੀਜ਼ਫਾਇਰ ਕੀਤਾ, ਜਿੱਥੇ ਆ ਕੇ ਰੁਕ ਗਏ। ਉਸ ਤੋਂ ਬਾਅਦ ਵੀ ਉਹ ਅਰੁਣਾਚਲ ਵਾਲੇ 'ਚੋਂ ਪਿੱਛੇ ਹਟੇ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਨੇ ਹਰ ਉਹ ਐਫਰਟ ਕੀਤਾ ਕਿ ਵੀ ਉਹ ਸਾਰੇ ਨੂੰ ਕੀਤਾ ਜਾਏ। ਔਰ ਇਹੀ ਨਹੀਂ, ਜਦੋਂ ਅਸੀਂ ਮਿਸਡ ਓਪਰਚੁਨਿਟੀਜ਼ ਦੀ ਗੱਲ ਕਰਦੇ ਹਾਂ ਈਵਨ ਪਾਕਿਸਤਾਨ ਦੇ ਹਵਾਲੇ ਨਾਲ, ਕਿ ਜਦੋਂ 62 ਦੇ ਵਿੱਚ ਇਹ ਫਸੇ ਹੋਏ ਸੀ ਇੰਡੀਆ ਵਾਲੇ ਬੁਰੀ ਤਰ੍ਹਾਂ, ਔਰ ਕੁੱਟ ਪੈ ਰਹੀ ਸੀ, ਉਹ ਮੌਕਾ ਸੀ ਕਿ ਅਯੂਬ ਖਾਨ ਦੀ ਹਕੂਮਤ ਸੀ ਉਸ ਵੇਲੇ, ਕਿ ਕਸ਼ਮੀਰ ਲੈ ਸਕਦੀ ਸੀ ਈਜ਼ੀਲੀ, ਉਹ ਜਿਹਨੂੰ ਕਹਿੰਦੇ ਨੇ ਕੇਕ ਵਾਕ ਹੋਣਾ ਸੀ। ਪਰ ਇਹ ਵੀ ਅਮਰੀਕਾ ਦੇ ਕ੍ਰੈਡਿਟ 'ਚ ਜਾਂਦਾ ਹੈ ਜੇ ਭਾਰਤ ਦੇ ਕੰਟੈਕਸਟ 'ਚ ਦੇਖਣਾ ਹੋਏ, ਕਿ ਅਮਰੀਕਾ ਨੇ ਹੀ ਰੋਕਿਆ। ਹਾਲਾਂ ਕਿਉਂਕਿ ਇਹਦੇ ਬਾਵਜੂਦ ਕਿ ਚੀਨ ਨਾਲ ਪਾਕਿਸਤਾਨ ਦੀ ਰਿਲੇਸ਼ਨਸ਼ਿਪ ਠੀਕ ਸੀ, ਅੱਜ ਵਾਂਗ ਤਾਂ ਨਹੀਂ ਸੀ, ਲੇਕਿਨ ਅਮਰੀਕਾ 'ਚ ਜਿਹੜਾ ਬਗਦਾਦ ਪੈਕਟ ਹੋਏ, ਸੀਟੋ ਹੋਏ, ਦੂਜਾ ਤੀਜਾ ਅਯੂਬ ਖਾਨ, ਔਰ ਅਮਰੀਕਾ ਨੇ ਉਹਨੂੰ ਰੋਕਿਆ ਕਿ ਵੀ ਨਹੀਂ ਇਹ ਕੰਮ ਨਾ ਕਰੋ। ਮਿਸਡ ਓਪਰਚੁਨਿਟੀ ਹੁੰਦੀ ਹੈ। ਹੁਣ
ਉਸ ਇੰਦਰਾ ਗਾਂਧੀ ਨੇ ਬਿਲਕੁਲ ਉਸ ਦਾ ਬੇੜਾ ਗਰਕ ਕੀਤਾ। ਹਾਲਾਂ ਸੋਵੀਅਤ ਯੂਨੀਅਨ ਦੀ ਇੰਨੀ ਕੁ ਇੰਟਰਵੈਂਸ਼ਨ ਰਹੀ ਕਿ ਅਲਟੀਮੇਟਲੀ ਤਾਸ਼ਕੰਦ ਸਮਝੌਤਾ, ਜਿਹੜਾ ਤਾਸ਼ਕੰਦ ਅੱਜ ਉਜ਼ਬੇਕਿਸਤਾਨ 'ਚ ਹੈ, ਉਸ ਵੇਲੇ ਸੋਵੀਅਤ ਯੂਨੀਅਨ ਦਾ ਹਿੱਸਾ ਸੀ, ਉਹ ਸੋਵੀਅਤ ਯੂਨੀਅਨ ਨੇ ਕਰਾਇਆ। ਪਰ ਉਹਦੇ ਬਿਹਾਈਂਡ ਵੀ ਅਮਰੀਕਾ ਨੇ ਰੋਲ ਪਲੇ ਕੀਤਾ। ਭਾਵੇਂ ਸੋਵੀਅਤ ਯੂਨੀਅਨ ਨਾਲ ਰਾਈਵਲਰੀ ਚੱਲ ਰਹੀ ਸੀ, ਸੋਵੀਅਤ ਯੂਨੀਅਨ ਨੇ ਐਗਰੈਸਿਵਲੀ ਰੋਲ ਪਲੇ ਕੀਤਾ ਕਿ ਭਾਈ ਇਹ ਅਸੀਂ ਗੱਲ 65 ਦੇ ਹਵਾਲੇ ਨਾਲ ਕਰ ਰਹੇ ਹਾਂ। 62 ਵਾਲਾ ਤਾਂ ਗੱਲ ਉੱਥੇ ਹੀ ਮੁੱਕ ਗਈ। ਫਿਰ ਜੇ 65 ਦੀ ਟੱਕਰ ਹੁੰਦੀ ਹੈ ਤੇ ਉਹਦੇ 'ਚ ਵੀ ਸੋਵੀਅਤ ਯੂਨੀਅਨ ਜਿਹੜਾ ਹੈ ਉਹ ਖੁੱਲ੍ਹ ਕੇ ਭਾਰਤ ਦੀ ਮਦਦ ਤੇ ਵੀ ਆ ਜਾਂਦਾ ਹੈ, ਔਰ ਅਮਰੀਕਾ ਜਿਹੜਾ ਉਹ ਖੁੱਲ੍ਹ ਕੇ ਤਾਂ ਨਹੀਂ ਆਉਂਦਾ, ਪਰ ਜਿਹੜੀ ਇਕਵਿਪਮੈਂਟ ਸੀ, ਪੈਟਨ ਟੈਂਕਸ ਦੂਜੇ ਤੀਜੇ, ਉਹ ਇਸਤੇਮਾਲ ਹੁੰਦੇ ਨੇ। ਤਾਸ਼ਕੰਦ ਸਮਝੌਤਾ ਹੁੰਦਾ, ਸੋ ਉਹਦੇ 'ਚ ਵੀ ਸੋਵੀਅਤ ਯੂਨੀਅਨ ਇੱਕ ਰੋਲ ਪਲੇ ਕਰਦਾ। ਹੁਣ ਇਸ ਸਾਰੇ 'ਚ ਭਾਰਤ ਦੇ ਲਈ ਇਹੀ ਬਿਹਤਰ ਰਹਿਣਾ ਸੀ ਕਿ ਉਹ ਦੋਨਾਂ ਨੂੰ, ਔਰ ਜਦੋਂ ਭਾਰਤ ਨੇ ਜੰਪ ਕੀਤਾ ਐਕਸਕਲੂਸਿਵਲੀ ਅਮਰੀਕਾ ਦੀ ਬੈਂਡ ਵੈਗਨ ਤੇ, ਉਦੋਂ ਤਾਂ ਭਾਰਤ ਦੀ ਕੰਪਲਸ਼ਨ ਵੀ ਨਹੀਂ ਸੀ। ਬੇਸ਼ੱਕ ਅਮਰੀਕਾ ਇੱਕੋ ਇੱਕ ਸੋਲ ਸੁਪਰ ਪਾਵਰ ਦੇ ਤੌਰ ਤੇ ਉੱਭਰਿਆ, ਪਰ ਕੋਈ ਕੰਪਲਸ਼ਨ ਨਹੀਂ ਸੀ ਕਿ ਵੀ ਤੁਸੀਂ ਚੀਨ ਦੇ ਅਗੇਂਸਟ ਭੁਗਤਣ ਦੀ ਲਾਈਨ, ਜਾਂ ਦੂਜੇ ਤੀਜੇ, ਜਾਂ ਵਾਜਪਾਈ ਦੇ ਵੇਲੇ ਨਿਊਕਲੀਅਰ ਧਮਾਕੇ ਤੁਸੀਂ ਪ੍ਰੈਸਿਡੈਂਟ ਅਮੈਂਡਮੈਂਟ ਵੀ ਆਪਣੇ ਤੇ ਲੈ ਲਈ। ਔਰ ਹੁਣ ਜਦੋਂ ਕਿ ਇਹ ਮੋਦੀ ਐਂਡ ਕੰਪਨੀ ਆਇਆ, ਹਾਲਾਂ ਪਿਛਲੀਆਂ ਹਕੂਮਤਾਂ ਨੇ ਫਿਰ ਵੀ ਥੋੜੀ ਬਹੁਤ ਸ਼ਰਮ ਹਿਆ ਰੱਖਣ ਦੀ ਕੋਸ਼ਿਸ਼ ਕੀਤੀ ਮਨਮੋਹਨ ਸਿੰਘ ਪੀਰੀਅਡ ਦੇ ਵਿੱਚ, ਇਹ ਬਿਲਕੁਲ ਖੁੱਲ੍ਹ ਕੇ ਆ ਗਏ। ਹੁਣ ਜਦੋਂ ਖੁੱਲ੍ਹ ਕੇ ਆ ਗਏ ਤੇ ਇਹ ਜਿਹੜੇ ਸੋਵੀਅਤ ਯੂਨੀਅਨ ਦਾ ਲੈਫਟ ਓਵਰ ਰਸ਼ੀਆ ਹੈ, ਅਮਰੀਕਾ, ਇਹਨਾਂ ਨੇ ਆਪਣਾ ਸੌਦਾ ਵੇਚਣਾ ਹਥਿਆਰਾਂ ਦਾ। ਦੂਜੇ ਰਸ਼ੀਆ ਜਿਹੜਾ ਹੈ ਉਹਨੇ ਦੇਖਿਆ ਕਿ ਵੀ ਇਹ ਤਾਂ ਹੁਣ ਅਮਰੀਕਾ ਦੀ ਕੱਛ 'ਚ ਵੜ ਗਏ ਨੇ, ਉਹਨੇ ਪਾਕਿਸਤਾਨ ਵੱਲ ਕੋਜ਼ੀ ਹੋਣਾ ਸ਼ੁਰੂ ਕਰਤਾ। ਚੀਨ ਦੇ ਨਾਲ ਤਾਂ ਜ਼ਾਹਰ ਹੈ ਵੀ ਉਹਨੂੰ ਨਜ਼ਰ ਆਇਆ ਕਿ ਇਹ ਏਸ਼ੀਆ 'ਚ ਵੜ ਰਹੇ ਨੇ ਅਮਰੀਕਾ, ਔਰ ਉਹਦੇ 'ਚ ਚਾਈਨਾ ਦੇ ਨਾਲ, ਚਾਈਨਾ ਰਾਈਜ਼ਿੰਗ ਪਾਵਰ ਹੈ, ਇਕਨੋਮਿਕਲ ਤਾਂ ਹੈ ਹੀ ਹੈ, ਮਿਲਟਰੀ ਪਾਵਰ ਵੀ ਹੈ। ਔਰ ਜੇ ਰਸ਼ੀਆ ਦੀ ਮਿਲਟਰੀ ਪਾਵਰ ਮਿਲ ਜਾਂਦੀ ਹੈ ਚਾਈਨਾ ਨੂੰ, ਹਾਲਾਂਕਿ ਇਕਨੋਮਿਕਲੀ ਤਾਂ ਰਸ਼ੀਆ ਦੇ ਪੱਲੇ ਕੁਛ ਨਹੀਂ ਹੈ ਬਹੁਤਾ, ਤੇ ਇਹ ਇੱਕ ਫਾਰਮੀਡੇਬਲ ਕੰਬੀਨੇਸ਼ਨ ਬਣ ਜਾਂਦਾ ਹੈ ਅਗੇਂਸਟ ਅਮਰੀਕਾ। ਹੁਣ ਇੰਡੀਆ ਨੇ ਇਸ ਪਾਸੜ ਇੱਕ ਪਾਸੜ ਅਮਰੀਕਾ ਦੇ ਨਾਲ ਸਾਂਝ 'ਚ ਚਾਈਨਾ ਨੂੰ ਤਾਂ ਐਨਮੀ ਬਣਾਇਆ, ਰਸ਼ੀਆ ਨੂੰ ਵੀ ਦੂਰ ਕੀਤਾ। ਔਰ ਰਸ਼ੀਅਨ ਫੋਰਨ ਮਿਨਿਸਟਰ ਦੀ ਵਿਜ਼ਿਟ, ਜਿਹਦੇ ਤੇ ਅਸੀਂ ਤਜਿਆ ਕੀਤਾ ਕਿ ਕਿਵੇਂ ਪਾਕਿਸਤਾਨ ਦੇ ਵਿੱਚ ਤੁਸੀਂ ਬਾਡੀ ਲੈਂਗੁਏਜ ਵਾਰਮਥ ਹੈ, ਉਹ ਪਾਕਿਸਤਾਨ ਨੂੰ ਪੇਸ਼ਕਸ਼ ਕਰ ਰਹੇ ਨੇ ਕਿ ਟੈਰਰਿਜ਼ਮ ਦੇ ਅਗੇਂਸਟ ਲੜਾਈ 'ਚ ਮਿਲਟਰੀ ਇਕਵਿਪਮੈਂਟ, ਐਂਡ ਦੂਸਰਾ ਜੁਆਇੰਟ ਐਕਸਰਸਾਈਜ਼ਿਸ ਦਾ ਸੱਦਾ ਹੈ। ਔਰ ਪੁਤਿਨ ਨੂੰ ਇਨਵਾਈਟ ਕਰਦੇ ਨੇ, ਇਮਰਾਨ ਖਾਨ 1-to-1 ਮੀਟਿੰਗ ਹੁੰਦੀ ਹੈ, ਔਰ ਭਾਰਤ ਦੇ ਵਿੱਚ ਬਿਲਕੁਲ ਕੋਲਡ ਸ਼ੋਲਡਰਿੰਗ ਸੀ। ਈਵਨ ਮੋਦੀ ਦੇ ਨਾਲ ਵੀ ਮੁਲਾਕਾਤ ਨਹੀਂ ਹੋਈ, ਔਰ ਜੁਆਇੰਟ ਪ੍ਰੈਸ ਕਾਨਫਰੰਸ ਵੀ ਜਿਹੜੀ ਹੈ ਉਹਦੇ 'ਚ ਕੋਈ ਵਾਰਮਥ ਨਹੀਂ ਸੀ। ਹੁਣ ਜਦੋਂ ਪਾਕਿਸਤਾਨ ਦੀ ਇਹ ਵਾਰਮਥ ਵਾਲੀ ਫੇਰੀ ਦੀ ਚਰਚਾ ਸਾਰੇ ਪਾਸੇ ਹੋਈ ਤੇ ਮਿਰਚਾਂ ਤਾਂ ਲੱਗਣੀਆਂ ਸੀ। ਫਿਰ ਉੱਥੇ ਜਿਹੜੇ ਡਿਪਲੋਮੈਟਿਕ ਐਨਕਲੇਵ 'ਚ ਬੈਠੇ ਨੇ, ਚਾਣਕਿਆਪੁਰੀ, ਕੌਟਲਿਆ ਮਾਰਗ, ਚਾਣਕਿਆ ਦੇ ਪੁੱਤਰ